तेरा बगैरता उत्तों इकट्ठा कर, मैं बेलां इकट्ठियां करनियां, मैं ढोलां नाल जानी हां, मैं बाजियां दे नाल जानी हां, उत्तों इकट्ठा हुंदा केड़ा उत्तों इकट्ठा लानत तेरे ते चन्न। तेरा मसला की है? अज तू आ गया मेरा दिन खराब करन तो कहता, अगे मेरी उन्हां नाल लड़ाई चल रही है। भाले पंछी ते कदी जुल्म दा जाल ना विछावी ते हर शै इत्थे रह जानी आ, कदी यतीम दा मार ना खावी ते सोहना रब रुठ पिंदे ही कदी मां दा दिल ना दा। अस्सलाम वालेकुम। वालेकुम अस्सलाम। मैडम जी की हाल है? ठीक ठाक। बड़ा तैयार हो रहे हो तुसी? अब वो मेरी गल सुन, विआह ते चले? ਕਿਹੜੇ ਮਤਲਬ ਵਿਆਹ ਤੇ ਚਲੀ? ਇੱਥੇ ਡਰਾਮਿਆਂ ਵਿੱਚ ਕੋਈ ਵਿਆਹ ਤੇ ਜਾਂਦਾ ਹੈ? अच्छा ड्रामे दे काम करदे हो ਤੇ ਹੋਰ ਮੈਂ ਗੰਦੇ ਕੰਮ ਕਰਨੀ ते गंदे काम ना बहुत पैसे ਹੈ? इस काम दे चलो वो गंदे काम केड़ा इत्थे तुसी मेकअप ਅੱਛਾ करदे ਮੇਰੀ ਗੱਲ आ ਸੁਣ। सारा जो कुछ है मलबा तुसी ला लो। ਆਹੋ ਮੈਂ ਹੀ ਲਾਣਾ ਹੈ, ਹੋਰ ਤੈਨੂੰ ਕੀ ਦੱਸਾਂ ਕਿਨੇ ਲਾਣਾ? ਹੁਣ ਇੱਥੇ 20 ਔਰਤਾਂ ਬਣੀਆਂ। ਅੱਛਾ ਜੀ ਮੈਂ ਬੜਾ ਮੈਡਮ ਤੁਹਾਡਾ ਨਾਮ ਸੁਣਿਆ, ਮੈਡਮ ਆਲੀਆ ਚੌਧਰੀ। ਤੁਸੀਂ ਤੇ ਲਾਹੌਰ ਦੇ ਵਿੱਚ ਛਾਏ ਪਿਆ ਹੋ। ਮੈਂ ਤਾਂ ਮੇਰਾ ਗੱਲਾਂ ਬਾਅਦ ਚੋਂ ਦੱਸਾਂਗੀ, ਮੈਨੂੰ ਮੇਕਅਪ ਕਰ ਲੈਂਦੇ, ਮੇਕਅਪ ਦੇ ਬਾਅਦ ਤੈਨੂੰ ਦੱਸਾਂਗੀ। ਐਵੇਂ ਮੈਨੂੰ ਤੰਗ ਕਰਨ ਆ ਗਏ, ਪਹਿਲੇ ਮੈਨੂੰ ਮੇਕਅਪ ਤੇ ਕਰ ਲੈਂਦੇ ਤੂੰ। ਡਰਾਮਾ ਕਿੰਨੇ ਵਜੇ ਸ਼ੁਰੂ ਹੋਣਾ ਮੈਡਮ? ਡਰਾਮਾ ਹੋਣਾ ਹੈ 11 ਵਜੇ ਸ਼ੁਰੂ। ਤੇ ਤਿਆਰ ਤੁਸੀਂ ਹੁਣ ਹੋਣੇ ਹੋ ਜੀ? ਤੁਹਾਨੂੰ ਕਿੰਨੇ ਵਜੇ ਆਏ ਤੇ ਥੀਏਟਰ? ਮੈਂ ਆਈ ਹਾਂ ਤਕਰੀਬਨ 9 ਵਜੇ। ਓਏ ਹੋਏ 9 ਤੋਂ 11 ਯਾਨੀ ਕਿ 2 ਘੰਟੇ ਚ ਤੁਸੀਂ ਤਿਆਰ ਹੋ ਜਾਂਦੇ ਹੋ। ਆ ਦੋ ਨਹੀਂ ਜ਼ਿਆਦਾ ਵੀ ਟਾਈਮ ਲੱਗ ਜਾਂਦਾ ਮੈਨੂੰ, ਜ਼ਿਆਦਾ ਮੈਨੂੰ ਨਾ ਤਿਆਰ ਹੋਣ ਚ ਨਾ ਥੋੜਾ ਐਡੇ ਕਾਲੇ ਤੁਸੀਂ ਦਾਗ ਲੱਖ ਲਾਨਤ ਤੇਰੇ ਤੇ ਬਗੈਰ ਤਾਂ ਕੀ ਮਤਲਬ ਐਡੇ ਕਾਲੇ ਮੈਂ ਪੈਰਾਂ ਤੋਂ ਲੈ ਕੇ ਇੱਥੇ ਤੱਕ ਕਾਲੀਆਂ, ਤੈਨੂੰ ਕੀ ਲੱਗਦਾ ਮੇਰੀਆਂ ਸਾਰੀਆਂ ਚੀਜ਼ਾਂ ਚਿੱਟੀਆਂ? ਆ ਪੁਰਸ਼ ਵੀ ਤੁਸੀਂ ਇਸਤੇਮਾਲ ਕਰਦੇ ਹੋ? ਹਾਂ ਨਾ ਮੈਂ ਇਹ ਕੱਲ ਵਾਸਤੇ ਰੱਖੇ? ਮੈਂ ਪੈਰਾਂ ਤੇ ਉਹ ਲਾਣੀ ਆ ਲਾਲੀ ਲੂਲੀ। ਅੱਛਾ ਪੈਰਾਂ ਨੂੰ ਵੀ ਮੇਕਅਪ ਕਰਦੇ ਹੋ? ਤੈਨੂੰ ਕੀ ਕਿਉਂ ਦੱਸਾਂ? ਤੈਨੂੰ ਮੈਂ ਪੈਰਾਂ ਤੇ ਮੇਕਅਪ, ਮੈਂ ਸਾਰੇ ਮੇਕਅਪ ਕਰਦੀ ਆ। ਤੂੰ ਮੈਨੂੰ ਦੱਸ ਤੈਨੂੰ ਕੋਈ ਮਸਲਾ? ਮੈਨੂੰ ਮਸਲਾ ਹੈ ਜੀ, ਮੈਂ ਜੀ ਇਹੀ ਮਸਲਾ ਹੈ ਕਿ ਜਿਹੜੀਆਂ ਤੁਸੀਂ ਤਿਆਰੀਆਂ ਤੁਰੀਆਂ ਸਮਾਨ ਕਿੰਨੇ ਕੁ ਦਾ ਆ ਜਾਂਦਾ ਸਾਰਾ? ਸਮਾਨ ਆਂਦਾ ਹੈ ਸਾਡਾ ਕੋਈ ਲੱਖ 1.5 ਲੱਖ ਰੁਪਏ ਲੱਗਦਾ। ਲੱਖ 1.5 ਲੱਖ ਲਾ ਕੇ ਤੁਸੀਂ ਤੋਂ ਕਿੰਨਾ ਇਕੱਠਾ ਕਰਨਾ ਹੁੰਦਾ? ਮੈਂ ਉੱਤੋਂ ਵੀ ਮਤਲਬ ਤੇਰਾ ਬਗੈਰਤਾ ਉੱਤੋਂ ਇਕੱਠਾ ਕਰ, ਮੈਂ ਬੇਲਾਂ ਇਕੱਠੀਆਂ ਕਰਨੀਆਂ, ਮੈਂ ਢੋਲਾਂ ਨਾਲ ਜਾਣੀ ਆ, ਮੈਂ ਬਾਜੀਆਂ ਦੇ ਨਾਲ ਜਾਣੀ ਆ, ਉੱਤੋਂ ਇਕੱਠਾ ਹੁੰਦਾ ਕਿਹੜਾ ਉੱਤੋਂ ਇਕੱਠਾ ਹੁੰਦਾ? ਫੰਕਸ਼ਨ ਵੀ ਕਰਦੇ ਹੋ? ਤੈਨੂੰ ਕਿਹਨੇ ਕਿਹਾ? ਮੇਰੇ ਦਾਦੂ ਦੀ ਸ਼ਾਦੀ ਹੈ ਤੇ ਮੈਂ ਤੁਹਾਨੂੰ ਉੱਥੇ ਲੈ ਕੇ ਜਾਵਾਂ। ਕਿੰਦੀ ਸ਼ਾਦੀ ਹੈ? ਦਾਦੇ ਦੀ। ਉਹ ਦਾਦੇ ਨੂੰ ਕਹਿ ਕਬਰਾਂ ਦਾ ਡਿਜ਼ਾਈਨ ਦੇਖੇ, ਉਹਦੀ ਸ਼ਾਦੀ ਕਰਨ ਦੇ ਮਰੇ ਨਹੀਂ ਵਿਚਾਰੇ ਦੀਆਂ ਕਬਰ ਚ ਲੱਤਾਂ ਮੂੰਹ ਤੇ ਬਾਹਰ ਹੀ ਹੈ ਤੇ ਮੂੰਹ ਨਾਲ ਕਿੰਨੀ ਕੁ ਦੇਰ ਕਰ ਲਿਆ ਜਿੰਨੀ ਦੇਰ ਹੋਏਗਾ। ਤੁਸੀਂ ਤਿਆਰੀ ਫੜੋ ਬਾਅਦ ਮੈਂ ਕਿ ਨਵਾਂ ਉਹ ਇਹੀ ਕੰਮ ਕਿਆ ਨਹੀਂ, ਮੈਂ ਕੋਈ ਫੰਕਸ਼ਨ ਨਹੀਂ ਕਰਦੀ, ਯਕੀਨ ਮੰਨ ਸਾਰੀ ਦੁਨੀਆ ਜਾਣਦੀ ਹੈ, ਸਾਰੀ ਦੁਨੀਆ ਤੁਹਾਨੂੰ ਜਾਣਦੀ ਹੈ। ਆਹੋ ਕਿ ਤੁਸੀਂ ਸਹੀ ਔਰਤ ਨਹੀਂ। ਸਹੀ ਲੱਖ ਲਾਨਤ ਤੇਰੇ ਤੇ ਜਾਣ। ਤੂੰ ਕੀ ਤੇਰਾ ਮਸਲਾ ਕੀ ਹੈ? ਤੂੰ ਇੱਥੇ ਆ ਕੇ ਮੈਨੂੰ ਤੰਗ ਕਰਦੇ। ਚੱਲ ਮੈਨੂੰ ਦੇਖ ਮੇਰਾ ਮੈਡਮ ਇੱਕ ਹੀ ਮਸਲਾ ਹੈ। ਕਿਹੜਾ? ਰਾਤੀ ਮੈਂ ਮਸਲ ਕੇ ਸੌਂ ਜਾਵਾਂ। ਮਸਲ ਬੁੱਢੀ ਨਹੀਂ ਰੱਖੀ ਤੂੰ ਜਿਹੜਾ ਤੂੰ ਮਸਲ ਕੇ ਸੌਂ ਜਾਣਾ। ਮਰੇ ਔਰਤ ਰੱਖ, ਤੈਨੂੰ ਮਸਲ ਨਾ ਪਵੇ। ਤੇ ਤੁਹਾਡੀ ਵਿਆਹ ਹੋਇਆ ਤੁਹਾਡਾ? ਮੇਰਾ ਵਿਆਹ ਤੇ ਹੋਇਆ ਹੈ ਯਾਰ, ਵਿਆਹ ਹੋਇਆ ਹੈ ਪਰ ਨਾ ਪਤਾ ਤੈਨੂੰ ਕੀ ਦੱਸਾਂ? ਬੱਚੇ ਕਿੰਨੇ? ਬੱਚੇ ਤੇ ਨਹੀਂ ਹੈ। ਚਲੋ ਬੱਚੇ ਤਾਂ ਮਾਸੂਮ ਬੱਚੇ ਤੇ ਕਿਉਂ ਨਹੀਂ? ਕੀ ਕਹਿੰਦਾ ਮਤਲਬ ਸ਼ਾਦੀ ਕਿਉਂ ਵਿਆਹ ਤੁਸੀਂ ਐਵੇਂ ਜਾਣ ਕੇ ਝੂਠ ਬੋਲੋਗੇ ਜੇ ਤੁਹਾਡਾ ਵਿਆਹ ਨਹੀਂ ਹੋਇਆ? ਮੈਨੂੰ ਸਾਰਾ ਪਤਾ ਹੈ। ਅੱਛਾ ਮੈਂ ਵਿਆਹ ਨਹੀਂ ਹੋਇਆ ਹੁੰਦੀ ਨਾ, ਮੈਂ ਨਾ ਹਾਂ ਛੜਕ ਝਾੜਨੀ ਆ। ਅੱਛਾ ਜੀ ਤੇ ਮੈਂ ਬੈਠਾ ਵਾਂ ਝਾੜੂ ਤੇ। ਲੱਖ ਲਾਨਤ ਤੇਰੇ ਤੇ ਬਗੈਰ ਤਾਂ ਮੇਰੀ ਸ਼ਾਦੀ ਹੋਈ ਹੈ, ਐਵੇਂ ਮੈਂ ਝੂਠ ਨਹੀਂ ਮਾਰਦੀ ਹੁੰਦੀ। ਝੂਠ ਮਾਰਨ ਦੀ ਕਿਹੜੀ ਲੋੜ? ਬੱਚੇ ਕਿਉਂ ਨਹੀਂ ਜਾਂਦੇ? ਕੀ ਮੈਂ ਬੱਚੇ ਇਸ ਕਰਕੇ ਨਹੀਂ ਜੰਮ ਰਹੀ ਕਿਉਂਕਿ ਨਾ ਮੈਂ ਚਾਹੁੰਦੀ ਆ ਕਿ ਮੇਰਾ ਫਿਗਰ ਨਾ ਖਰਾਬ ਹੋਵੇ। ਮੈਨੂੰ ਆਪਣੇ ਫਿਗਰ ਦੀ ਨਾ ਬਹੁਤ ਫਿਕਰ ਹੈ। ਅੱਛਾ ਫਿਗਰ ਕੀ ਮਤਲਬ ਫਿਗਰ ਖਰਾਬ ਨਾ ਹੋ ਜਾਏ? ਤੁਸੀਂ ਵਿਆਹ ਕਰੋ ਮੇਕਅਪ ਨੂੰ ਛੱਡੋਗੇ ਕਿਹੜਾ ਜ਼ਿੰਦਗੀ ਗੁਜ਼ਾਰੋ ਸਕੂਨ ਦੇ ਨਾਲ ਘਰ। ਮੈਂ ਤੂੰ ਕੀ ਦੱਸਣਾ ਚਾਹਨਾ ਲੋਕਾਂ ਨੂੰ ਕਿ ਮੈਂ ਤੁਸੀਂ ਐਵੇਂ ਪੂਰੇ ਖਰਾਬ ਕਰ ਰਹੇ ਹੋ ਤੁਸੀਂ ਲੋਕਾਂ ਨੂੰ? ਮੈਂ ਲੋਕਾਂ ਨੂੰ ਜੇ ਖਰਾਬ ਕੀਤਾ ਕੋਈ ਨਹੀਂ। ਕੀ ਕਰਦੇ ਜਾਣੇ ਨੇ ਤੁਹਾਨੂੰ ਲਾਣਾ ਤੇ ਦਾਣੇ ਨਹੀਂ ਹੋਏ। ਮੈਂ ਕਿਹਾ ਥੋੜਾ ਨਾ ਇੱਧਰ ਵੀ ਨਾ ਮੇਕਅਪ ਕਰਨਾ ਚਾਹੀਦਾ। ਤੈਨੂੰ ਕੀ ਪਤਾ ਹੈ ਲੋਕਾਂ ਨੂੰ ਨਜ਼ਰ ਆਣਾ ਚਾਹੀਦਾ। ਮੈਂ ਚਾਹੁੰਦੀ WhatsApp ਤੇ ਆ ਕੇ ਮੈਂ ਤੇਰੀ ਗੂਗਲ ਚੋਂ ਉਂਗਲ ਦੇਣੀ ਹੈ ਨਾ, ਤੈਨੂੰ ਪਤਾ ਲੱਗ ਜਾਣਾ। ਮੈਂ ਤੁਹਾਡੀ ਮੂੰਹ ਪਾੜ ਦੇਣੀ, ਮੈਨੂੰ ਗੁੱਸਾ ਚੜਿਆ। ਤੂੰ ਮੇਰੀ ਇਮੋ ਕਿਉਂ ਪਾੜ ਦੇਣੀ ਹੈ? ਮੈਨੂੰ ਤੁਹਾਡੇ ਮੈਂ ਤੁਹਾਨੂੰ ਕਹਿਣ ਲਿਆ ਕਿ ਬਾਹਰ ਆ ਜਾਓ ਤੁਸੀਂ, ਮੈਨੂੰ ਤੁਹਾਡੇ ਟਿਊਟਰ ਨਜ਼ਰ ਆਉਂਦਾ ਹੈ। ਮੇਰੇ ਟਿਊਟਰ ਮੈਂ ਕੱਢ ਕੇ ਤੇਰੇ ਮੂੰਹ ਤੇ ਮਾਰ ਦੇਣਾ, ਮੈਂ ਤੈਨੂੰ ਦੱਸ ਦਿਆਂ। ਅੱਛਾ ਕੱਢ ਕੇ ਤੁਸੀਂ ਮੂੰਹ ਤੇ ਮਾਰ ਦਿਓ। ਲੱਖ ਤੇਰੇ ਤੇ ਬਗੈਰਤਾ ਚੰਨ। ਤੇਰਾ ਮਸਲਾ ਕੀ? ਤੂੰ ਅੱਜ ਚਾਹਨਾ ਕਿ ਤੂੰ ਕੁੱਟ ਖਾ ਕੇ ਮੇਰੇ ਕੋਲ ਜਾਏ? ਮੈਂ ਤੇ ਤੇਰੇ ਪਿੱਛੇ ਆਪਣਾ ਮਕਾਨ ਵੇਚ ਦੇਣਾ ਪਰ ਮੈਂ ਵੇਚਣ ਪਤਾ ਕਿਉਂ ਨਹੀਂ ਗਿਆ? ਕਿਉਂ? ਉਹ ਮਾਲਕ ਮਕਾਨ ਨਹੀਂ ਬਣਨ ਦਿਆ। यानी कि घर कराए थे मेरे पीछे। मैं तेन कह रही हूं चला जा चबला पकाता। तो बाबू को बताएंगे ये कैसे कैसे होती है। इथों लेके आया करके तुम तैयार होने मैं कह रही हूं कैमरा क्यों बंद करिए की गल यार? मैं अभी इथों भी मेकअप करना है। इथों ओहो मतलब इथों करके भी मेकअप करना है। उथों मैं कर लूं, उथों तुम कर लो। जिथों मैं कहूंगी तो मेकअप कर ले। मैं कर लेना मेकअप। मैं सारे मेकअप मेनू पता मैं पिछों करके मेकअप करना। तू अच्छा पीछे तो शकीन है। लाख दी लानत तेरे
ਤੇਰੇ ਤੇ ਚੰਨ ਤੇਰਾ ਮਸਲਾ ਕੀ ਹੈ ਅੱਜ ਤੂੰ ਆ ਗਿਆ ਮੇਰਾ ਦਿਨ ਖਰਾਬ ਕਰਨ ਤੋਂ ਕਹਿਤਾ ਅੱਗੇ ਮੇਰੀ ਉਹਨਾਂ ਨਾਲ ਲੜਾਈ ਚੱਲ ਰਹੀ ਹੈ ਕਿਹਨਾਂ ਨਾਲ ਮੇਰੇ ਉਨ੍ਹਾਂ ਕੇ ਸਾਥ ਉਹਨਾਂ ਨਾਲ ਰਾਤ ਨੂੰ ਤੁਹਾਡੇ ਨਾਲ ਲੜਦੇ ਨੇ ਜਿੰਨੇ ਵੀ ਲੜਦੇ ਨੇ ਹਰ ਰੋਜ਼ ਹੀ ਲੜਦੇ ਨੇ ਤੁਹਾਨੂੰ ਰੋਜ਼ ਤਿੰਨ ਤੇ ਤਿੰਨ ਲੜਾਈ ਕਿੰਨੀ ਕੁ ਲੜਾਈ ਕਰਦੇ ਤੁਹਾਡੀ ਮੇਰੇ ਨਾਲ ਘੰਟਾ ਘੰਟਾ ਲੜਾਈ ਕਰਦੇ ਲੜਾਈ ਕਿਵੇਂ ਬੱਚੇ ਬੱਚਾ ਨਹੀਂ ਹੋਇਆ ਨਹੀਂ ਨਾ ਕਿ ਮਸਾਲ ਤੋਂ ਤੇ ਲੜਾਈ ਵੱਜ ਜਾ ਤੇ ਉਹ ਕਹਿੰਦਾ ਮੈਂ ਤੇਰੇ ਕੋਲ ਬੱਚੇ ਹੀ ਲੈਣਾ ਉਹ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ ਫਰਕ ਕੀ ਪੈਣਾ ਹੈ ਸਾਨੂੰ ਹਕੀਮ ਬਦਲਣਾ ਪੈਣਾ ਆਪਣਾ ਤੁਸੀਂ ਹਕੀਮ ਨਾ ਬਦਲੋ ਆਪਣਾ ਜ਼ੇਨ ਬਦਲੋ ਕੀ ਕਹਿੰਦੇ ਜ਼ੇਨ ਕੋਈ ਰੋਮਾਂਟਿਕ ਜ਼ੇਨ ਬਣਾਓਗੇ ਤਾਂ ਤਾਂ ਹੀ ਹੋਵੇਗਾ ਤੇ ਬੱਚਾ ਸੋਵੇ ਚ ਹੋਵੇ ਸਾਡਾ ਇੰਨਾ ਰੋਮਾਂਟਿਕ ਜ਼ੇਨ ਤੈਨੂੰ ਕੀ ਪਤਾ ਹੋਵੇ ਮੈਂ ਤੇ ਉਹਨਾਂ ਨੂੰ ਹੱਥ ਲਾਵਾਂ ਉਹਨਾਂ ਨੂੰ ਕਰੰਟ ਉੱਠ ਪੈਂਦੇ ਨੇ ਯਕੀਨ ਮੰਨ ਐਂਡੀ ਮੇਰੇ ਬਾਲਾਂ ਨੂੰ ਛੇੜਦੇ ਨੇ ਮੈਂ ਕਰਨੀ ਤੇ ਬਿਜਲੀ ਨਾ ਆਏ ਤਾਂ ਬਿਜਲੀ ਨਾ ਕਿਉਂ ਮੇਰਾ ਬਿਜਲੀ ਨਾ ਤੇ ਫਿਰ ਤੁਹਾਨੂੰ ਕਰਾਉਣਾ ਕਰੰਟ ਤੂੰ ਬਿਜਲੀ ਕਹਿ ਸਕਦਾ ਤੇ ਮੈਂ ਚੱਬੜ ਤੇ ਮਰਨਾ ਚਾਹੁੰਦਾ ਤੈਨੂੰ ਮੈਂ ਐਸੀ ਜਗ੍ਹਾ ਤੇ ਚਮੜਾ ਕੇ ਮਾਰਾਂਗੀ ਤੈਨੂੰ ਪਤਾ ਵੀ ਲੱਗਾ ਕਿ ਕਿੱਥੇ ਚਮੜ ਕੇ ਮਰਿਆ ਐਵੇਂ ਬਦਤਮੀਜ਼ੀ ਆ ਗਿਆ ਵੇ ਮੇਰਾ ਫੋਨ ਆਉਂਦਾ ਮੈਨੂੰ ਪੁੱਛਣਾ ਕੀ ਕੰਮ ਹੈ ਅੱਛਾ ਇਹ ਤੇਰੀ ਬੁੱਢੀ ਦੇ ਖਾਮ ਦਾ ਫੋਨ ਹੈ ਨਹੀਂ ਮੈਂ ਤੁਹਾਨੂੰ ਦੱਸਣਾ ਮੈਂ ਕਿਹਦਾ ਫੋਨ ਦੱਸ ਹੈਲੋ ਦੱਸ ਤੂੰ ਦੱਸ ਹਾਂਜੀ ਮੈਂ ਪਹੁੰਚ ਗਿਆ ਆ ਰਹੀ ਹੈ ਚੋਰੀ ਕੋਲ ਤੂੰ ਮੈਨੂੰ ਆਪਣੀਆਂ ਕੁਆਲਿਟੀਆਂ ਦੱਸ ਮੈਂ ਤੈਨੂੰ ਇੱਥੋਂ ਦੀਆਂ ਪਾਰਟੀਆਂ ਦੱਸਣਾ ਤੇ ਮੇਰੇ ਕੋਲ ਜਿਹੜੀਆਂ ਕੁਆਲਿਟੀਆਂ ਨੇ ਤੈਨੂੰ ਪਤਾ ਨਾ ਜਿਹੜਾ ਮੈਂ ਗਾਣਾ ਕਰ ਰਹੀ ਹਾਂ ਤੁਹਾਡੀ ਕਿਹੜੀ ਥਾਂ ਤੇ ਵੱਡੀ ਹੈ ਜਾਣੀ ਹੈ ਓਏ ਹੁਣ ਚੂੰਡੀ ਦਾ ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਵੱਡੀ ਹੈ ਇੱਥੇ ਕਿਹੜੀ ਚੂੰਡੀ ਵੱਡੀ ਮੈਂ ਕਿਹੜੀ ਕਿਹੜੀ ਥਾਂ ਤੇ ਵੱਡੀ ਹੈ ਜਾਣੀ ਐਦੀ ਨਾਟ ਢਿੱਲੇ ਹੋ ਜਾਂਦੇ ਜੀ ਨਾ ਢਿੱਲੇ ਹੁਣ ਕਿਹੜਾ ਰਹਿ ਗਏ ਨੇ ਬਾਕੀ ਢਿੱਲੇ ਹੋਣ ਵਾਲੇ ਮਾਰੇ ਹੁਣ ਤੇ ਤੁਸੀਂ ਤੁਹਾਡੀ ਖੂਬਸੂਰਤੀ ਦਾ ਰਾਜ਼ ਕੀ ਹੈ ਮੇਰੀ ਖੂਬਸੂਰਤ ਰਾਜ਼ ਆਇਓਡੈਕਸ ਚਾਹੋੜਾ ਚਲਾਉਂਦੇ ਹੋ ਤੁਹਾਡਾ ਸੱਟਾਂ ਦਾ ਕੰਮ ਹੈ ਲੱਖ ਲਾਣਾ ਤੇਰੇ ਤੇ ਸੱਟਾਂ ਵਾਲਾ ਕੰਮ ਹੈ ਕਸਮ ਖੁਦਾ ਦੀ ਮੈਂ ਤੇਰੇ ਸਿਰ 'ਚ ਸੱਟ ਕੱਢ ਮਾਰਨੀ ਮੈਂ ਤੈਨੂੰ ਦੱਸਦਿਆਂ ਚੰਨ ਗੁੱਸਾ ਕਰਦੇ ਪਿਆ ਅਸੀਂ ਤੁਹਾਡਾ ਇੰਟਰਵਿਊ ਲੈਣ ਆਏ ਹਾਂ ਇੰਟਰਵਿਊ ਮੇਰਾ ਇੰਟਰਵਿਊ ਨਾ ਲੈ ਮੈਂ ਇੰਟਰਵਿਊ ਧੋ ਕੇ ਪਾਇਆ ਬਾਹਰ ਇੰਟਰਵਿਊ ਲੈਣਾ ਹੈ ਕੱਲ ਤੁਸੀਂ ਮੂੰਹ ਤੇ ਵੀ ਪਾਇਆ ਬੱਸਾਂ ਉੱਡਦੇ ਮੂੰਹ ਤੇ ਕੌਣ ਪਾਉਂਦਾ ਹੈ ਬੱਸਾਂ ਨੂੰ ਇਹਦਾ ਮੁਸ਼ਕ ਵਾਲਾ ਗੋਦਾ ਮਾਰਿਆ ਇੰਟਰਵਿਊ ਮੇਰੇ ਮੂੰਹ ਤੇ ਪਵਾਉਣ ਗਿਆ ਬਕਾਰ ਤੇ ਜਿਆ ਮੈਨੂੰ ਉਲਟੀ ਜੀ ਕਰਵਾਉਣ ਨੂੰ ਫਿਰਨ ਡਿਆ ਤੁਹਾਡਾ ਹੀ ਸੀ ਇੰਨੇ ਬੁਰੇ ਹੋ ਤੁਸੀਂ ਤੇਰੇ ਤੇ ਲਾਨਤ ਹੈ ਬਗੈਰ ਤਾਂ ਤੂੰ ਚਾਹਨਾ ਕੀ ਹੈ ਚੰਨ ਮੈਂ ਤਾਂ 2 ਮਿੰਟ ਜਾਣਾ ਇੰਨੇ ਸਾਲਾਂ ਤੋਂ ਤੁਹਾਡੇ ਮਗਰ ਫਿਰਨੇ ਆ ਤੁਸੀਂ ਕੋਈ ਰਿਸਪੌਂਸ ਨਹੀਂ ਦੇ ਰਹੇ ਤੂੰ ਜਿੰਨੇ ਸਾਲਾਂ ਤੋਂ ਮਰਜ਼ੀ ਫਿਰੀ ਜਾ ਸਮਝ ਆਈ ਨਾ ਅੱਜ ਵੀ ਮੇਰੀ ਨਾ ਤੇਰੇ ਵਾਸਤੇ ਮਾਨ ਹਾਂਜੀ ਆ ਉਹ ਦਿਨ ਕਾ ਤੋਂ ਹਾਂ ਕੀਤੀ ਕਿਸ ਦਿਨ ਕਿਹੜੇ ਦਿਨ ਨਾ ਖਾ ਕੀਤੀ ਮੈਂ ਉਦੋਂ ਤੁਹਾਡਾ ਵਿਆਹ ਵੀ ਨਹੀਂ ਸੀ ਹੋਇਆ ਉਦੋਂ ਮੈਨੂੰ ਕਹਿੰਦੇ ਸ਼ਾਹਰੁਖ ਖਾਨ ਤੂੰ ਹੀ ਹੋ ਮੇਰੇ ਹਾਂ ਸੱਚੀ ਮੁੱਚੀ ਮੇਰਾ ਸ਼ਾਹਰੁਖ ਖਾਨ ਹੈ ਸੀ ਤੇ ਮੈਂ ਸ਼ਾਹਰੁਖ ਖਾਨ ਆਪਣੇ ਪੁੱਤਰ ਦਾ ਨਾਮ ਰੱਖਿਆ ਸੀ ਹਾਂਜੀ ਉਹ ਮਰ ਗਿਆ ਤੁਹਾਡੇ ਤੋਂ ਛੋਟਾ ਹੀ ਤਾਂ ਦਬਾ ਬਦਤਮੀਜ਼ੀਆ ਸ਼ਰਮ ਨਾਂ ਦੀ ਚੀਜ਼ ਹੀ ਕੋਈ ਨਹੀਂ ਹੈ ਅੱਛਾ ਮੇਰੀ ਸੁਣ ਗੱਲ ਅੱਛਾ ਕਿੰਨੀ ਦੇਰ ਹੋ ਗਈ ਮੈਡਮ ਇਸ ਫੀਲਡ ਦੇ ਵਿੱਚ ਮੈਨੂੰ ਇਸ ਫੀਲਡ 'ਚ ਹੋ ਗਿਆ ਨਾ ਕੋਈ 17 ਕੁ ਸਾਲ ਤੇ 17 ਸਾਲਾਂ ਚ ਕੀ ਕੀਤਾ ਜੀ ਮੈਂ 17 ਸਾਲ 'ਚ ਚਵਲਾ ਹੀ ਮਾਰੀ ਨਾ ਹੋਰ ਕੀ ਕੀਤਾ ਅੱਛਾ ਇੱਕ ਚਵਲਾ ਵੀ ਮਾਰ ਲਓ ਆਪਾਂ ਇਹ ਚਵਲ ਨੂੰ ਮੈਂ ਥੱਲੇ ਸੁੱਟ ਕੇ ਮਾਰਾਂ ਤੁਹਾਡਾ ਕੁਝ ਨਹੀਂ ਜਾਣਾ ਸਾਡਾ ਮਹੀਨਾ ਲੰਘ ਜਾਣਾ ਸਾਰਾ ਤੇਰਾ ਮਹੀਨਾ ਉਂਝ ਵੀ ਲੰਘ ਜਾਂਦਾ ਚੱਲ ਫੜ ਉਂਝ ਕਿਵੇਂ ਲੰਘ ਜਾਣਾ ਜੇ ਤੁਸੀਂ ਕਹਿਣਾ ਤਾਂ ਲੰਘਣਾ ਸਪੰਜ ਫੜਨਾ ਇਹ ਪਿੱਛੋਂ ਮਾਰ ਹਾਂਜੀ ਪਿੱਛੋਂ ਮੈਂ ਵੀ ਮਾਰਦਾ ਉਹਨੂੰ ਗੁਨਾਹ ਹੁੰਦਾ ਬਗੈਰ ਤਾਜਿਆ ਮੇਰੇ ਕਹਿਣ ਦਾ ਮਤਲਬ ਹੈ ਮੇਰੀ ਗਰਦਨ ਤੋਂ ਸਪੰਜ ਮਾਰ ਅੱਛਾ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਤੁਸੀਂ ਆਪ ਕਿਹਦੇ ਨਾਲ ਪਿਆਰ ਕਰਦੇ ਹੋ ਮੈਂ ਸਭ ਤੋਂ ਜ਼ਿਆਦਾ ਆਪਣੀ ਅੰਮੀ ਜਾਨ ਨਾਲ ਆਪਣੀ ਫੈਮਿਲੀ ਨਾਲ और मैं अपनी जान दे नाल और मैं अपने मां-बाप ਨਾਲ बहुत मोहब्बत करनी ना फर्स्ट ऑफ ऑल मेरी अम्मी जान ने मना बहुत दुनिया ते सारे इंसान अपने मां-बाप ਨਾਲ बहुत मोहब्बत करते हैं और मां-बाप हमेशा सब दे सलामत मैं अपनी फैमिली दे बाद मैं अपनी जान दे नाल मोहब्बत करनी है बहुत ज्यादा करनी है वो पता नहीं करता कि नहीं करता है तू बाकी मां ਨਾਲ ਪਿਆਰ ਕਰਨਾ ਚਾਹੀਦਾ ਹਾਏ ਮਾਂ ਦੇ ਬਾਰੇ ਸ਼ਾਇਰ ਸੇ ਕਹਿੰਦਾ ਕੀ ਕਹਿੰਦਾ ਕਹਿੰਦਾ ਕਿ ਭੋਲੇ ਭਾਲੇ ਪੰਛੀ ਤੇ ਕਦੀ ਜ਼ੁਲਮ ਦਾ ਜਾਲ ਨਾ ਵਿਛਾਵੀਂ ਵਾਹ 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 ਭੋਲੇ ਭਾਲੇ ਪੰਛੀ ਤੇ ਕਦੀ ਜ਼ੁਲਮ ਦਾ ਜਾਲ ਨਾ ਵਿਛਾਵੀਂ ਤੇ ਹਰ ਸ਼ਾਇ ਇੱਥੇ ਰਹਿ ਜਾਣੀਆਂ ਕਦੀ ਯਤੀਮ ਦਾ ਮਾਨ ਨਾ ਖਾਵੀਂ ਤੇ ਸੋਹਣਾ ਰੱਬ ਰੁੱਠ ਪੈਂਦਾ ਹੀ ਕਦੀ ਮਾਂ ਦਾ ਦਿਲ ਨਾ ਗਾ ਵਾਹ 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 ਮਾਵਾਂ ਦੇ ਬਾਰੇ ਮਾਵਾਂ ਠੰਡੀਆਂ ਛਾਵਾਂ ਨੇ ਹਾਏ ਹਾਏ ਪਿਓ ਸ਼ਿਕਰ ਦੁਪਹਿਰ ਨੂੰ ਪਿਓ ਵੀ ਬੜੇ ਅੱਛੇ ਹੁੰਦੇ ਨੇ ਸਮਝ ਆਈ ਹੈ ਨਾ तेरा तो हिसाब हो गया माँ की दुआ जन्नत की हवा प्यो की दुआ जा रक्षा चला है अच्छा मैडम चलो ये तो गल्ला होंदी है हां अच्छा चल यार दस तेरी बुड्ढी क्यों गई सी हां जी मैं सुनया सी तेरी बुड्ढी नस गई सी नहीं वो नसी ते नहीं होते ओलंपिक जे दौड़ गई ले ओलंपिक च आज लोग दौड़ गए मैं सुनया सी तेरी लव मैरिज शादी सी लव मैरिज मेरी शादी ते माशाल्लाह काफी अच्छा हां काफी अच्छा अल्लाह दे फजल करम नाल ये कामयाबी है अच्छा नहीं सच्ची रास नहीं कामयाब है यानी कि मेरे शहजादे ने लव मैरिज कर शादी फैमिली की थी फैमिली की माशाल्लाह मेरी दो बेटियां ने हां ये तो मुझे पता है मैं अल्हम्दुलिल्लाह ये ना हो गया मैं देख भी चुकी हूं मैं अल्हम्दुलिल्लाह मैं फुफ्फो हूं मैंने पता है हां जी ए मुझे बंदा अंदरों कह रहे मैं
ਬਗੈਰ ਜੀ ਮੈਨੂੰ ਫੋਫੋ ਕਹਿਣ ਡਈ ਹੈ, ਮੈਂ ਤੇ ਅੱਖ ਰੱਖੀ ਰਹਿੰਦੀ। ਨਹੀਂ ਤੁਸੀਂ ਫੁੱਫੋ ਸਾਡੇ ਬੱਚੇ ਦੀ ਫੁੱਫੋ ਤੁਸੀਂ। ਹਾਂ ਲੇਕਿਨ ਕੋਈ ਨਹੀਂ ਗੱਲ ਕੀ ਕਹਿੰਦਾ ਜਨਾਨੀ ਨੂੰ ਕੁਝ ਹੋਵੇ ਤੇ ਬਾਅਦ ਚ ਫੁੱਫੋ ਹੀ ਕੰਮ ਆਉਂਦੀ ਹੈ। ਬਗੈਰ ਤਾਂ ਅੱਲਾ ਨਾ ਕਰੇ ਨੂੰ ਕੁਛ ਹੋਵੇ, ਅੱਲਾ ਪਾਕ ਨੂੰ ਸਿਹਤ ਦੇਵੇ, ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ, ਹੈ ਉਹਨਾਂ ਦੇ ਨਾਲ ਹੀ ਬਹਾਰਾਂ ਨੇ। ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਫੁੱਫੋ ਹੀ ਮਾਵਾਂ ਹੁੰਦੀਆਂ ਨੇ। ਫੁੱਫੋ ਹੀ ਮਾਵਾਂ ਹੁੰਦੀਆਂ ਨੇ। ਉਹ ਵੀ ਮਾਵਾਂ ਹੁੰਦੀਆਂ ਨੇ। ਇਹ ਕਹਿਣ ਦਾ ਮਤਲਬ ਹੈ ਕਿ ਜਨਾਨੀ ਬਿਮਾਰ ਹੋ ਜਾਏ, ਇਹ ਨਹੀਂ ਕਿ ਕੁਝ ਹੋ ਜਾਏ ਕਿ ਮੈਂ ਉਹਨੂੰ ਟਰੱਕ ਵੱਜ ਜਾਏ। ਹਾਂ ਅੱਛਾ ਮੈਨੂੰ ਇੱਕ ਗੱਲ ਤੇ ਦੱਸ, ਮੈਨੂੰ ਪੁੱਛੋ ਮੈਂ ਨਹੀਂ ਦੱਸੀ ਵੀ ਘਰੇਲੂ ਗੱਲਾਂ ਪੁੱਛਣ ਲੱਗ ਪਏ। ਨਹੀਂ ਮੈਂ ਘਰੇਲੂ ਨਹੀਂ ਪੁੱਛਦੀ, ਛੱਡ ਦੇ ਇਸ ਮੈਂ ਤੁਹਾਡਾ ਇੰਟਰਵਿਊ ਲੈਣ ਆਇਆ, ਤੁਸੀਂ ਮੈਨੂੰ ਖਿਲਾ। ਅੱਛਾ ਚੱਲ ਇਸ ਗੱਲ ਨੂੰ ਛੱਡ, ਤੂੰ ਮੈਨੂੰ ਇਹ ਦੱਸ ਕਿ ਮੈਂ ਉੜਦੀ ਖਬਰ ਸੁਣੀ ਸੀ ਚੱਲ ਕਿ ਤੇਰਾ ਪਿੱਛੇ ਦੇ ਦਿਨਾਂ ਵਿੱਚ ਪਠਾਨ ਦੇ ਨਾਲ ਅਫੇਅਰ ਚੱਲ ਰਿਹਾ ਸੀ, ਕੱਲ ਸੱਚੀ? ਪਠਾਨ ਨੇ ਤੇਰੇ ਨਾਲ ਛਪੜ ਗੁੱਲਾ ਕੀਤਾ ਸੀ, ਫਿਰ ਤੂੰ ਰੋਣ ਲੱਗ ਪਿਆ ਸੀ। ਮੇਰਾ ਤਾਂ ਨਾ ਚੱਲੇ ਯਾਨੀ ਕਿ ਮੇਰਾ ਪਠਾਨ ਨਾਲ ਛਪੜ ਗੁੱਲਾ। ਹਾਂ ਬੜਾ ਦੋਸਤ ਅੱਛਾ ਸੀ ਮੇਰਾ, ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਬਹਿੰਦੇ ਖਲੋਂਦੇ ਹਾਂ ਸਾਰਾ ਕੁਝ। ਕੀ ਮਤਲਬ ਸਾਰਾ ਕੁਝ ਬਹਿੰਦੇ ਖਲੋਂਦੇ ਸੀ? ਉਹਨੇ ਜਿਹੜੇ ਛਪੜ ਗੁੱਲੇ ਵਾਲੀ ਗੱਲ ਸੀ ਉਹਨੇ ਕੀਤਾ ਤੇ ਨਾਲ ਛਪੜ ਗੁੱਲਾ ਤੇਰੇ ਮੂੰਹ 'ਚ ਦੇਵਾਂ ਰਸਗੁੱਲਾ। ਤੇ ਸੱਚੀ ਗੱਲ ਹੈ ਮੈਂ ਐਸੇ ਕਿ ਕਮਜ਼ੋਰ ਹੈ। ਜਦੋਂ ਮੈਨੂੰ ਉਹਨਾਂ ਦੇ ਨਾਲ ਆਪਣਾ ਤਾਲੁਕ ਹੋਇਆ ਨਾ, ਖਾਨ ਸਾਹਿਬ ਨੇ ਮੈਨੂੰ ਆਖਿਆ ਕਿ ਪਹਿਲਾਂ ਇਸ ਤੋਂ ਨਾ ਹਾਂ ਮੇਰੇ ਨਾਲ ਆਲੀਆ ਚੌਧਰੀ ਸੀ। ਪਠਾਨ ਦੇ ਨਾਲ ਆਲੀਆ ਚੌਧਰੀ। ਹਾਂਜੀ ਤੈਨੂੰ ਕੀ ਲੱਗ ਰਿਹਾ ਕਿ ਕਹਿੰਦੇ ਉਹਨੇ ਮੇਰੇ ਕੋਲ ਬੜੀ ਦਫਾ ਜ਼ਿਗ ਦੋਨੋਂ ਕਰਾਇਆ। ਮੈਂ ਛਪੜ ਗੁੱਲਾ ਕਰਾਇਆ ਨਾ, ਤੁਸੀਂ ਜ਼ਿਗ ਦੋਨੋਂ ਤਾਂ ਬਾਈ ਜਪਨ ਕਟੀਟਾ ਸਾਰਾ ਕੁਝ ਇਹੀ ਜਬਲ ਕਟੀਟਾ ਤੇਰੇ ਮੂੰਹ 'ਚ ਪਾ ਦੇਣਾ, ਮੈਂ ਤੈਨੂੰ ਦੱਸਦੀ। ਹਾਂ ਬਖੈਰਤਾ ਤੇਰੀ ਨਜ਼ਰ ਮੇਰੇ ਕਿੱਥੇ ਕਿੱਥੇ ਜਾਣ ਡਈ ਹੈ। ਮੇਰੀ ਨਜ਼ਰ ਠੀਕ ਆ, ਮੈਂ ਸਹੀ ਰੱਖੀ ਹੈ ਨਜ਼ਰ। ਇੱਥੇ ਨਾ ਰੱਖ ਨਜ਼ਰ। ਇੱਥੇ ਕੀ ਤੁਸੀਂ ਦੁਆਨੇ ਲਾਏ ਨੇ? ਕੀ ਮਤਲਬ ਹੈ? ਦੁਆਨੇ ਨੇ ਲਾਏ, ਮਸਮੀਆਂ ਰਸ ਭਰੀਆਂ ਨੇ, ਸਮਝ ਆਈ ਹੈ ਨਾ? ਮਸਮੀਆਂ ਸਾਨੂੰ ਕਦੋਂ ਜੂਸ ਪਿਆ ਰਹੇ? ਮਸਮੀਆਂ ਦਾ ਨਹੀਂ, ਮੈਂ ਤੈਨੂੰ ਕੇਲਿਆਂ ਦਾ ਜੂਸ ਪਿਆਵਾਂਗੀ। ਦਿਲ ਦਾ ਤੇਰਾ ਮੂੰਹ, ਇੱਕ ਕੇਲਾ ਤੇ 2 ਨਿੰਬੂ, ਇਹਨਾਂ ਦਾ ਤੈਨੂੰ ਪਿਆਵਾਂਗੀ। ਤੇ ਆਪ ਕੀ ਖਾ ਕੇ ਬਾਅਦ ਭੁੱਖੇ ਮਰ ਜਾਓਗੇ? ਜੂਸ ਤਾਂ ਤੁਸੀਂ ਕਰਨਾ। ਮੈਂ 버ਗਰ ਖਾਉਂਗੀ, ਗੜਬੜ। ਜੂਸ ਭਾਵੇਂ ਜਿਹਦਾ ਮਰਜ਼ੀ ਕਿਤੇ 100 ਰੁਪਏ ਮਸ਼ੀਨ ਤੁਹਾਡੀ ਹੋਣੀ। ਮਸ਼ੀਨ ਮੇਰੀ ਮਸ਼ੀਨ 'ਚ ਕੇਲਾ ਫਸਦਾ ਹੈ। ਹਾਂਜੀ ਹਾਂਜੀ ਕੋਈ ਗੱਲ ਨਹੀਂ, ਕੇਲੇ ਨੂੰ ਤੇਲ ਲਾ ਬਦਤਮੀਜ਼ ਜਿਹਾ ਪਤਾ ਨਹੀਂ ਕਿੱਥੋਂ ਆ ਗਿਆ। ਇੱਕ ਤਾਂ ਮਰਾਸੀਆਂ ਤੋਂ ਜਿਹੜਾ ਨਾ ਅਸੀਂ ਨਹੀਂ ਜਿੱਤ ਸਕਦੇ। ਇਹ ਮਾਸਟਰ ਮਰਾਸੀ ਸੀ, ਰਾਜਪੂਤਾਂ ਦੇ ਬਾਲ। ਮੈਂ ਕੌਣ ਰਾਜਪੂਤ? ਆਈ ਐਮ ਰਾਜਪੂਤ। ਇਹ ਕਿਹੜਾ ਰਾਜਪੂਤ ਜਿਹੜਾ ਇੱਥੇ ਨਹੀਂ ਕਰਦਾ? ਇਹ ਰਾਜਪੂਤ ਭਾਈ ਸਹੀ ਕਹਿ ਰਿਹਾ, ਮੈਂ ਯਕੀਨ ਕਰੋ। ਵੇਖੋ ਨਾ ਕਿਹਦੇ ਰਾਜਪੂਤ ਆ ਤੇ ਕਿਹੜੇ ਕੰਮਾਂ 'ਚ ਪਿਆ। ਤੇ ਕੀ ਹੋ ਗਿਆ ਇਹਦੇ 'ਚ? ਕਿਹੜੀ ਗੱਲ ਹੈ? ਰਾਜਪੂਤ ਹੈ, ਰਾਜਪੂਤ ਦਾ ਬੜਾ ਨਾਂ ਹੈ। ਹਾਂ ਜੀ ਬਹੁਤ ਨਾਂ ਆ। ਅਲਹਮਦੁਲਿਲਾ ਤੁਸੀਂ ਕ੍ਰੇਸ਼ੀ ਰਾਜਪੂਤ ਤੇ ਤੈਨੂੰ ਕੀ ਲੱਗਦਾ ਅਸੀਂ ਬਦਤਮੀਜ਼ ਬਗੈਰ? ਅੱਛਾ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਡਾ ਕੋਈ ਕਿਤੇ ਕੋਈ ਗਿਆ ਹੋ ਤਾਂ ਉਹਨਾਂ ਤੋਂ ਕੋਈ ਵਾਧਾ ਘਾਟਾ ਹੋਵੇ ਜਾਂ ਕੋਈ ਜ਼ਿੰਦਗੀ ਦੀ ਐਸੀ ਸਟੋਰੀ ਜਿਹੜੀ ਤੁਹਾਨੂੰ ਪਰੇਸ਼ਾਨ ਕਰਦੀ ਹੋਵੇ ਜਾਂ ਜਦੋਂ ਤੁਸੀਂ ਖੁਸ਼ ਹੁੰਦੇ ਹੋ? ਅੱਛਾ ਮੈਡਮ ਨਾਜ਼ਰੀਨ ਉਹ ਤਾਂ ਦੱਸੋ ਯਾਰ। ਪਹਿਲੀ ਮੇਰੀ ਖੁਸ਼ਖਬਰੀ ਦੇਖੋ, ਮੈਂ ਜ਼ਿੰਦਗੀ 'ਚ ਨਾ ਬਹੁਤ ਕੰਮ ਕੀਤਾ। ਇਹ ਤੁਹਾਡੀ ਪਹਿਲੀ ਖੁਸ਼ਖਬਰੀ ਕਿ ਕਰੋਨਾ ਨਾ ਹੋਇਆ? ਕਰੋਨਾ ਨਾ ਹੋਇਆ। ਅੱਲਾ ਨਾ ਕਰੇ ਮੇਰੇ ਮੁਸ਼ਕਲ। ਉਹੀ ਸਭ ਤੋਂ ਵੱਡਾ ਟ੍ਰੈਜਡੀ ਵਾਲਾ ਸੀਨ ਸੀ। ਨਾ ਉਹੀ ਹਾਲਾਤ ਦੇਖੇ ਮੈਂ। ਉਹੀ ਹਾਲਾਤ ਹੈ, ਯਾਨੀ ਕਿ ਮੈਂ ਕਦੀ ਪਰੇਸ਼ਾਨੀ ਸਾਰੀ ਦੁਨੀਆ ਜਾਣਦੀ ਕਿ ਕਰੋਨਾ ਵਿੱਚ ਮੇਰੇ ਕੀ ਹਾਲਾਤ ਸਨ। ਉਹ ਕਰੋਨਾ ਵਾਲਾ ਸਭ ਤੋਂ ਬੁਰਾ ਸੀ ਕਿ ਉਸ ਸੀਨ ਦੇ ਵਿੱਚੋਂ ਅੱਲਾਹ ਪਾਕ ਨੇ ਮੈਨੂੰ ਅੱਜ ਕੱਢਿਆ। ਦੁੱਧ ਚੋਂ ਮੱਖਣ ਚੋਂ ਵਾਲ ਕੱਢੀ ਦੇ ਨੇ, ਠੀਕ ਹੈ ਨਾ? ਅੱਲਾਹ ਪਾਕ ਨੇ ਇੰਜ ਮੈਨੂੰ ਕੱਢਿਆ। ਉਹਦੇ ਬਾਅਦ ਬੜਾ ਖੁਸ਼ੀ ਵਾਲਾ ਮਾਹੌਲ ਆਇਆ ਮੇਰੀ ਜ਼ਿੰਦਗੀ ਵਿੱਚ। ਇੱਕ ਐਸਾ ਸ਼ਖਸ ਆਇਆ ਜਿਨ੍ਹਾਂ ਨੇ ਮੈਨੂੰ ਮਾਸ਼ਾਅੱਲਾ ਤਰਾਸ਼ਿਆ, ਮੈਨੂੰ ਹਰ ਚੀਜ਼ ਸੇਵ ਵੀ ਕਰਾਈ, ਸਾਰਾ ਕੁਝ ਮੁਹੱਬਤ ਕੀਤੀ, ਪਿਆਰ ਕੀਤਾ। ਸਭ ਤੋਂ ਖੁਸ਼ੀ ਵਾਲਾ ਦਿਨ ਹੋਵੇ ਤੇ ਟ੍ਰੈਜਡੀ ਤੁਸੀਂ ਸਾਰੇ ਲੋਕ ਜਾਣਦੇ ਹੋ ਜੋ ਕਰੋਨਾ 'ਚ ਮੇਰੇ ਨਾਲ ਹੋਇਆ ਸੀ। ਤੇ ਖੁਸ਼ੀ ਉਹ ਮੇਰੇ ਮੀਆਂ ਜੀ ਜਿਹੜੇ ਮੇਰੇ ਨਾਲ। ਲੜਾਈ ਅੱਜ ਕੱਲ੍ਹ ਦੇ ਦੌਰ ਦੇ ਹੋ ਜਾਣਾ ਤੇ ਉਹ ਚਲੋ ਥੋੜੀ ਬਾਤ ਹੋਣੀ ਚਾਹੀਦੀ। ਥੋੜੀ ਬਾਤ ਹੀ ਨਹੀਂ, ਜਦੋਂ ਇੱਕ ਦਫਾ ਵੀ ਲੜਾਈ ਕਰਨ ਤੇ ਫਿਰ ਐਡੀ ਤੇ ਐਡੀ ਲੰਮੀ ਲੜਾਈ ਹੋ ਜਾਂਦੀ ਹੈ। ਨਹੀਂ ਤੁਸੀਂ ਉਹਨਾਂ ਨੂੰ ਬਿਲਡਰ ਨਹੀਂ, ਕਮਜ਼ੋਰ ਜਿੰਨਾ ਮਰਦ ਹੋਏਗਾ ਨਾ ਉਹ ਉਨਾ ਹੀ ਤਾਕਤਵਰ ਹੋਏਗਾ। ਤੁਸੀਂ ਆਪਣੇ ਤੋਂ ਦੱਸੋ। ਹਾਂ ਤੇ ਮੈਂ ਵੀ ਤਾਕਤਵਰ ਹਾਂ। ਮੇਰੇ ਨਾਲ ਤੁਸੀਂ ਲੜਦੇ। ਤੇਰੇ ਨਾਲ ਮੈਂ ਲੜਨਾ ਵੀ ਨਹੀਂ, ਤੂੰ ਰਹਿਣ ਦੇ। ਤੂੰ ਲੜਨਾ ਬਾਅਦ ਚ ਮੈਨੂੰ ਦੰਦੀਆਂ ਮਾਰਨਾ ਸ਼ੁਰੂ ਕਰ ਦੇ। ਦੰਦੀਆਂ ਮਾਰਨਾ ਪੁੱਤਾਂ ਨੂੰ ਦੰਦੀਆਂ ਮਾਰਨਾ ਸ਼ੁਰੂ ਕਰ ਦੇ। ਅੱਛਾ ਚੱਲ ਹੁਣ ਤੂੰ ਮੇਰੇ ਕੋਲ ਲੈ ਕੇ ਆਇਆ, ਛੱਡ ਗੱਲਾਂ। ਮੈਂ ਲੈ ਨਹੀਂ ਆਇਆ ਜੀ, ਮੈਂ ਤੁਹਾਡੇ ਕੋਲ ਇੰਟਰਵਿਊ ਲੈਣ ਆਇਆ ਜੀ। ਇੰਟਰਵਿਊ? ਹਾਂਜੀ। ਕੀ ਤੂੰ ਚਾਹਨਾ ਕੀ ਹੈ? ਚਾਹਨਾ ਆਇਆ ਮੈਂ ਕਿ ਨਾਜ਼ਰੀਨ ਨੂੰ ਪਤਾ ਲੱਗੇ ਕਿ ਤੁਹਾਡਾ ਕੰਮ ਕੀ ਤੁਸੀਂ। ਯਾਰ ਮੇਕਅਪ ਕਰਨੇ, ਮੈਂ ਤੈਨੂੰ ਪਹਿਲੇ ਵੀ ਕਿਹਾ ਸੀ ਨਾਜ਼ਰੀਨ ਨੂੰ ਮੇਕਅਪ ਵਾਲਾ ਚਿਹਰਾ ਵਿਖਾ। ਵਿਦਆਊਟ ਮੇਕਅਪ ਨਹੀਂ ਅੱਛਾ ਲੱਗਦਾ ਕਿ ਬਾਹਾਂ ਪੈਰ ਹੋਰ ਕੁਛ ਤੇ ਹੁੰਦੇ ਨੇ, ਉਹਨਾਂ ਨੂੰ ਨਹੀਂ ਵਿਖਾਣਾ। ਤੁਸੀਂ ਕਿੱਥੇ ਮੇਕਅਪ ਕਰਨੀਆਂ ਵਾ? ਮਸਲਨ ਤੁਸੀਂ ਆਪਣੇ ਮਿਸਾਲ ਨੂੰ ਦੋ ਤੁਹਾਡਾ ਇਲਾਜ ਹੋ ਜਾਏ। ਆਹੋ ਤੁਸੀਂ ਮੇਕਅਪ ਕਰਕੇ ਆਪਣੀ ਔਲਾਦ ਦੇ ਨਾਲ ਸੁੱਤੇ ਹੋ, ਆਪਣੇ ਮੁੰਡੇ ਦੇ ਨਾਲ ਮੈਂ ਆਪਣੇ ਮੁੰਡੇ ਨਾਲ ਸੁੱਤੀ ਹਾਂ ਮੇਕਅਪ ਕਰਕੇ। ਆਹੋ ਤੇ ਅਚਾਨਕ ਤੋਂ ਕੀ ਕਹਿੰਦਾ ਬਾਰਿਸ਼ ਪੈ ਜਾਵੇ। ਆਹੋ ਤੇ ਤੁਹਾਡਾ ਮੇਕਅਪ ਚੋ ਕੇ ਸਾਰਾ ਥੱਲੇ ਰੁੜ ਜਾਵੇ ਤੇ ਤੁਹਾਡਾ ਮੁੰਡਾ ਡਰ ਕੇ ਅਚਾਨਕ ਉੱਠੇ ਤੇ ਉੱਠ ਕੇ ਕਹੇ ਖਾਦਾ ਜੀ ਇੱਥੇ ਮੇਰੀ ਅੰਮੀ ਪਈ ਸੀ। ਲੱਗ ਤੇਰੇ ਤੇ
ਕਹਿਤਾ ਖਾਲਾ ਜੀ ਉਹਨੂੰ ਮੈਂ ਮੇਕਅਪ 'ਚ ਮਿਲਣਾ ਹੀ ਨਹੀਂ ਕਰੀ, ਉਹਨਾਂ ਨੂੰ ਮਿਲਣਾ ਹੀ ਮੂੰਹ ਧੋ ਕੇ ਤਾਂ ਕਿ ਮੇਕਅਪ 'ਚ ਮੈਨੂੰ ਪਛਾਣ ਹੀ ਨਾ ਸਕੇ। ਚਲੋ ਅੱਲਾ ਤੁਹਾਨੂੰ ਜ਼ਿੰਦਗੀ ਦੇਵੇ, ਅੱਲਾ ਤੰਦਰੁਸਤੀ ਦੇਵੇ। ਅੱਛਾ ਤੁਸੀਂ ਇਹ ਤੇ ਇੱਕ ਜੋਕ ਹੋ ਰਿਹਾ ਸੀ, ਜੋਕ ਹੋ ਰਿਹਾ ਸੀ ਬਿਲਕੁਲ। ਤੁਸੀਂ ਆਪਣੇ ਕੰਮ ਦੇ ਵਿੱਚ ਕੀ ਕਹਿੰਦੇ ਜੀ ਅੱਲਾ ਪਾਕ ਆਮ ਇੰਟਰਵਿਊਅਰਸ ਸਾਨੂੰ ਦੱਸਣਾ ਕਿ ਤੁਹਾਨੂੰ ਇਹ ਸਾਡੀ ਵੀਡੀਓ ਕੈਸੀ ਲੱਗੀ। ਹਾਂਜੀ ਔਰ ਆਲੀਆ ਚੌਧਰੀ ਨੂੰ ਸਭ ਤੋਂ ਜ਼ਿਆਦਾ ਸਪੋਰਟ ਕਰੋ, ਬਹੁਤ ਹੀ ਅੱਛੀ ਬਹੁਤ ਹੀ ਖੂਬਸੂਰਤ ਐਕਟਰ ਹੈ। ਇਹ ਤੇ ਅਸੀਂ ਮਜ਼ਾ ਲੈ ਰਹੇ ਸੀ ਇਹਨਾਂ ਦਾ। ਤੇ ਵੈਸੇ ਵੀ ਜਦੋਂ ਦਾ ਮੈਂ ਇਹਨਾਂ ਨੂੰ ਵੇਖ ਰਿਹਾ ਹਾਂ ਔਰ ਖੁਸ਼ ਅਖਲਾਕ ਇੰਨਾ ਗੁਣਾ, ਯਾਨੀ ਕਿ ਬਿਹਤਰੀਨ ਫਨਕਾਰ ਵੀ, ਬਿਹਤਰੀਨ ਅਦਾਕਾਰ, ਡਾਂਸਰ ਵੀ ਬਹੁਤ ਪਿਆਰੀ ਹੈ। ਤੇ ਜਿੰਨੇ ਵੀ ਯਾਨੀ ਕਿ ਫੈਨ ਫਾਲੋਅਰ ਨੇ ਇਹਨਾਂ ਨੂੰ ਪਿਆਰ ਕਰੋ, ਤੁਹਾਡੀ ਇਹਨਾਂ ਨੂੰ ਸਪੋਰਟ ਚਾਹੀਦੀ ਹੈ। ਮੈਨੂੰ ਪਿਆਰ ਕੀ ਕਰੋ, ਸਾਰੇ ਮੈਨੂੰ ਪਿਆਰ ਕਰਨ ਆਵੇ, ਇਹਨਾਂ ਨੂੰ ਹੋਰ ਪਿਆਰ ਕਰੋ, ਇਹਨਾਂ ਨੂੰ ਪਿਆਰ ਕਰੋ ਕਿ ਇਹ ਤੁਹਾਨੂੰ ਆਪ ਕਹਿਣ ਪਿਆਰ ਦੇ ਪਿਆਰ ਲੈ, ਯਾਨੀ ਕਿ ਇਹਨਾਂ ਨੂੰ ਸਪੋਰਟ ਕਰੋ, ਤੁਹਾਡੀ ਮਿਹਰਬਾਨੀ। ਅੱਜ ਤੱਕ ਮੈਂ ਸਾਰਿਆਂ ਦੀ ਲਈ, ਇਹਨੇ ਅੱਜ ਮੇਰੀ ਆ ਕੇ ਲਈ ਮਤਲਬ ਇੰਟਰਵਿਊ ਉੱਥੇ ਤੇ ਨਾਲ ਦੱਸੋ ਮਤਲਬ ਇੰਟਰਵਿਊ ਯਾਰ, ਅੱਜ ਤੱਕ ਮੈਂ ਲੋਕਾਂ ਦਾ ਲਿਆ ਇੰਟਰਵਿਊ ਕਿ ਮੇਰੀ ਲੈਣ ਆ ਗਿਆ ਇੰਟਰਵਿਊ। ਹਾਂਜੀ ਇੰਟਰਵਿਊ ਮੈਂ ਇਹਨਾਂ ਦੇ ਕਿੰਨੀ ਵਾਰੀ ਲਈ ਇੰਟਰਵਿਊ। ਆਪਣੇ ਕਮੈਂਟ ਤੋਂ ਪਹਿਲੇ ਮੈਂ ਤੈਨੂੰ ਦੱਸਾਂ, ਚੱਲ ਦਫਾ ਹੋ ਸੋ ਨਿਕਲ। ਕਿੰਨੀ ਵਾਰੀ ਲਈ ਕੀ ਮਤਲਬ ਲੋਕਾਂ ਨੂੰ ਕੀ ਸ਼ੌਕ ਕਰਨਾ ਚਾਹੀਦਾ। ਮਾਰ ਨੂੰ ਜਾਂਦੀ ਵਾਰੀ ਪਾਣੀ ਪੁੱਛ ਲਈ, ਚਲੋ ਆਉਂਦੀ ਵਾਰੀ ਤੇ ਤੁਸੀਂ ਨਹੀਂ ਪੁੱਛਿਆ। ਤੈਨੂੰ ਜਾਂਦੀ ਵਾਰੀ ਮੈਂ ਝੁਕਣਾ ਹੀ ਪੁੱਛਾਂਗੀ, ਦਫਾ ਜਿੱਤੀ ਮੈਂ ਪਾ ਗਿਆ ਮੈਂ ਤੇਰੀ ਲਵਾ ਕੇ ਕਰਾਂਗੀ। ਚੱਲ ਮੈਨੂੰ ਪਿਆਰ ਹੁੰਦੇ ਯਾਰ, ਕੀ ਚਾਹਨਾ ਹੈ ਜਿੱਤੀ ਲਾਵਾਂਗੇ ਲੇਕਿਨ ਤਾਂ ਬੈਠ ਕੇ ਕਹਿੰਦੇ ਸਾਡਾ ਅੰਗਰੇਜ਼ਾਂ ਦਾ ਕੰਮ ਨਹੀਂ ਹੁੰਦਾ। ਚਲੋ ਅੱਛਾ ਠੀਕ ਆ, ਓਕੇ ਨਾਜ਼ਰੀਨ ਤੁਹਾਨੂੰ ਵੀਡੀਓ कैसी लगी लाइक करना शेयर करना ਤੇ ਦੱਸਣਾ सब्सक्राइब करना। अल्लाह हाफिज। अल्लाह हाफिज।